ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਪਰਿਵਾਰਕ ਮੈਂਬਰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਿਲਕੁਲ ਬਾਬਾ ਟਲ ਰਾਏ ਸਾਹਿਬ ਜੀ ਦੇ ਨਾਲ ਸਥਾਨ ਹੈ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਸ਼ੁਕਰਾਨਾ ਸਮਾਗਮ ਕਰਨ ਵਾਸਤੇ ਇਕੱਤਰਿਤ ਹੋਵਾਂਗੇ। ਇਸ ਵਾਰ ਦਾ ਜਿਹੜਾ ਸਮਾਗਮ ਹੈ ਉਹ ਦੁਪਹਿਰ 12 ਤੋਂ 2:30 ਵਜੇ ਤੱਕ ਹੋਏਗਾ, ਕਿਉਂਕਿ ਮੌਸਮ ਬਦਲ ਚੁੱਕਿਆ। ਸੰਗਤ ਨੂੰ ਫਿਰ ਵਾਪਸੀ ਘਰਾਂ ਵਿੱਚ ਜਾਣ ਦੀ ਕੋਈ ਦਿੱਕਤ ਨਾ ਹੋਵੇ, ਇਸ ਕਰਕੇ ਇਹ ਜੋ ਸਮਾਗਮ ਹੈ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। 20 ਰੁਪਏ ਦੇ ਲੰਗਰਾਂ ਨੂੰ ਸਮਰਪਿਤ ਕਰਕੇ, ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ, ਉਹਨੂੰ ਸਮਰਪਿਤ ਕਰਕੇ ਅਸੀਂ ਇਹ ਸਮਾਗਮ ਕਰਦੇ ਹਾਂ। ਔਰ ਮੈਂ ਜਿਵੇਂ ਕਈ ਵਾਰੀ ਅੱਗੇ ਬੇਨਤੀ ਕੀਤੀ, ਇਸ ਸਮਾਗਮ ਵਿੱਚ ਜਿਹੜਾ ਵੀ ਹਾਜ਼ਰੀ ਭਰਦਾ, ਬਾਪੂ ਨਾਨਕ ਉਹਦੇ ਘਰ ਦੇ ਵਿੱਚ ਲੰਗਰ ਦੀ ਤੋਟ ਨਹੀਂ ਆਉਣ ਦਿੰਦੇ। ਇਹਦੇ ਵਿੱਚ ਬੜੀ ਵੱਡੀ ਗਹਿਰਾਈ ਹੈ। ਲੰਗਰ ਪੱਕੇਗਾ ਬਾਲਣ ਨਾਲ ਜਾਂ ਗੈਸ ਸਿਲੰਡਰ ਨਾਲ। ਉਹ ਸਿਲੰਡਰ ਜਾਂ ਬਾਲਣ ਕਿੱਥੋਂ ਆਏਗਾ? ਮਾਇਆ ਨਾਲ। ਮਾਇਆ ਕਿੱਥੋਂ ਆਏਗੀ? ਜਦੋਂ ਬੰਦਾ ਕਾਰੋਬਾਰ ਕਰੇਗਾ, ਕੰਮਕਾਰ 'ਚ ਬਰਕਤ ਹੋਏਗੀ। ਇਹ ਸਾਰਾ ਬੜਾ ਵੱਡਾ ਲਿੰਕ ਜੁੜਿਆ। ਇਹ ਮੇਰੀ ਬੇਨਤੀ ਹੈ, ਜੋ ਸਾਰੇ ਪਰਿਵਾਰਕ ਮੈਂਬਰ ਸਭ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਸਭ ਨੇ ਜੋ 20 ਦਸੰਬਰ ਦਿਨ ਮੰਗਲਵਾਰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਂ ਜੀ ਦਾ ਸ਼ੁਕਰਾਨਾ ਕਰਨਾ। ਔਰ ਇਹ ਮੈਸੇਜ ਵੱਧ ਤੋਂ ਵੱਧ ਫਾਰਵਰਡ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਿਰ ਝੁਕਾ ਕੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਰਾਮਦਾਸ ਬਾਪੂ ਜੀ ਦਾ ਸ਼ੁਕਰਾਨਾ ਕਰੋ। ਆਖੋ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਆਪ ਜੀਆਂ ਨੇ ਤਰਸ ਦਾ ਖਾਤਾ ਖੋਲ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਅੱਜ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਆਪਾਂ ਕਰਨੀ ਹੈ ਸਤਿਗੁਰੂ ਸੇਵਾ ਲੈਣ, ਪਰ ਉਸ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ, YouTube ਦਾ ਲਿੰਕ, Facebook ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰੋ ਔਰ ਹੋਰਨਾਂ ਨੂੰ ਵੀ ਕਹੋ, 10-10, 15-15 ਜਾਣਿਆਂ ਨੂੰ ਅਗਾਂਹ ਇਹ ਲਿੰਕ ਭੇਜਣ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਨਾਲ ਜੁੜ ਸਕਣ। ਮੇਰੀ ਬੇਨਤੀ ਹੈ, ਅਜੇ ਤੱਕ ਤੁਸੀਂ ਇਸ ਸਮਾਗਮ ਦਾ ਸੁਣਿਆ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ, ਭੈਣ ਭਾਈਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ, ਪਿੰਡਾਂ ਨਗਰਾਂ ਦੇ ਵਿੱਚ ਦਿੱਤਾ ਹੈ ਕਿ ਨਹੀਂ ਦਿੱਤਾ? ਜੇ ਦਿੱਤਾ ਹੈ, ਉਹਨਾਂ ਨੂੰ ਕਹੋ ਕਿ ਭਾਈ ਤੂੰ ਕੀ ਸੁਣਿਆ ਮੈਨੂੰ ਦੱਸ, ਅੱਜ ਤੂੰ ਕੀ ਸਿੱਖਿਆ ਲਈ ਮੈਨੂੰ ਦੱਸ। ਤੇ ਜੇ ਨਹੀਂ ਸੁਣਿਆ ਦਿੱਤਾ, ਇਹ ਸੁਨੇਹਾ ਵੱਧ ਤੋਂ ਵੱਧ ਸੰਗਤਾਂ ਨੂੰ ਦੇਣ ਦੀ ਕਿਰਪਾਲਤਾ ਕਰੋ। ਇਹ ਮੇਰੀ ਬੇਨਤੀ ਹੈ। ਔਰ ਜਿਵੇਂ ਬੰਦੇ ਨੂੰ ਇੱਕ ਨਸ਼ਾ ਹੁੰਦਾ ਨਾ, ਨਸ਼ਾ ਲੱਗ ਜੇ, ਉਹ ਨਸ਼ਾ ਲਾਉਣਾ ਔਖਾ ਹੋ ਜਾਂਦਾ ਹੈ। ਬਸ ਇਹ 3 ਤੋਂ 4 ਦੇ ਸਮਾਗਮ ਦਾ ਸਾਨੂੰ ਨਸ਼ਾ ਲੱਗ ਜੇ। ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹਾ ਸਾਨੂੰ ਨਸ਼ਾ ਲੱਗ ਜੇ ਕਿ ਜੋ ਮਰਜ਼ੀ ਹੋ ਜੇ, ਇਹ ਸਾਡੀ ਰੂਟੀਨ ਨਾ ਕਦੀ ਵੀ ਟੁੱਟੇ। ਜੇ ਕੋਈ ਰਿਸ਼ਤੇਦਾਰ ਵੀ ਆਵੇ, ਉਹਨਾਂ ਨੂੰ ਵੀ ਨਾਲ ਬਿਠਾਓ, ਬਈ ਘੰਟਾ ਕੀਰਤਨ ਸੁਣ ਬਹਿ ਕੇ, ਬਾਅਦ ਚੋਂ ਤੇਰੇ ਨਾਲ ਦੁੱਖ ਸੁੱਖ ਫਰੋਲ ਲਾਂਗੇ। ਇਹ ਮੇਰੀ ਬੇਨਤੀ ਹੈ। ਇਹ ਅੰਦਰ ਇੱਕ ਨਸ਼ਾ ਲਾਓ, ਨਸ਼ਾ ਕੀਰਤਨ ਸੁਣਨ ਦਾ। ਆਓ ਪਿਤਾ ਜੀ ਕਿਰਪਾ ਕਰਨ, ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇੱਕ ਵਾਰੀ ਸਾਰੇ ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੀਵਨ ਬਹੁਤ ਕੀਮਤੀ ਹੈ, ਸੁਣਿਓ ਧਿਆਨ ਨਾਲ। ਜੀਵਨ ਵੀ ਬਹੁਤ ਕੀਮਤੀ ਚੀਜ਼ ਹੈ। ਤੁਹਾਡਾ ਵਰਤਮਾਨ ਜਿਹੜਾ ਇੱਕ ਵਾਰ ਚਲਾ ਜਾਏ, ਕਿਸੇ ਕੀਮਤ ਤੇ ਵਾਪਸ ਨਹੀਂ ਮਿਲਦਾ। ਜੋ ਅਸੀਂ ਵਰਤਮਾਨ ਦੇ ਵਿੱਚ ਇਸ ਵੇਲੇ ਜੀ ਰਹੇ ਹਾਂ ਨਾ, ਮੰਨ ਲਓ 1 ਸੈਕਿੰਡ ਦਾ ਜਿਹੜਾ ਬੀਤਿਆ ਹੋਇਆ ਸਮਾਂ ਨਾ, ਉਹ ਦੁਬਾਰਾ ਪਰਤ ਕੇ ਨਹੀਂ ਆਉਂਦਾ। ਇਹ ਮੇਰੀ ਬੇਨਤੀ ਹੈ, ਜਿੰਨਾ ਵੀ ਹੋ ਸਕੇ ਵਰਤਮਾਨ ਤੋਂ ਲਾਭ ਉਠਾਓ, ਜਿੰਨਾ ਵੀ ਹੋ ਸਕੇ ਵਰਤਮਾਨ ਦੇ ਵਿੱਚ ਜੀਵੋ, ਜਿੰਨਾ ਵੀ ਹੋ ਸਕੇ ਆਪਣੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰੋ, ਕਿਉਂਕਿ ਜੀਵਨ ਵੀ ਬਹੁਤ ਕੀਮਤੀ ਚੀਜ਼ ਹੈ।
ਤੁਹਾਡਾ ਵਰਤਮਾਨ ਜਿਹੜਾ ਇੱਕ ਵਾਰ ਬੀਤ ਜਾਏ ਪਿਆਰਿਓ, ਕਿਸੇ ਵੀ ਕੀਮਤ ਤੇ ਵਾਪਸ ਨਹੀਂ ਆਉਂਦਾ ਦੁਬਾਰਾ। ਭਾਈ ਨੰਦ ਲਾਲ ਜੀ, ਕੁਝ ਬੱਚੇ ਖੇਡ ਰਹੇ, ਬੱਚਿਆਂ ਨੂੰ ਖੇਡਦਿਆਂ ਵੇਖ ਕੇ ਨਾ, ਜਿਹੜੀ ਧਰਤੀ ਦੇ ਉੱਤੇ ਖੇਡ ਰਹੇ ਨੇ ਬੱਚੇ, ਜਿਸ ਜਗ੍ਹਾ ਦੇ ਉੱਤੇ ਖੜੇ ਨੇ ਭਾਈ ਨੰਦ ਲਾਲ ਜੀ, ਹੁਣ ਬੱਚਿਆਂ ਨੂੰ ਖੇਡਾਂ ਪਾਉਂਦਿਆਂ ਵੇਖ ਕੇ ਨਾ, ਭਾਈ ਨੰਦ ਲਾਲ ਜੀ ਦੀ ਜਿਹੜੀ ਨਿਗਾਹ ਸੀ ਨਾ, ਉਹ ਧਰਤੀ ਦੇ ਵੱਲ ਟਿਕ ਗਈ। ਇੱਕ ਟਿਕਟਕੀ ਲਗਾ ਕੇ ਨਾ ਧਰਤੀ ਵੱਲ ਵੇਖੀ ਜਾ ਰਿਹਾ। ਬੱਚਿਆਂ ਨੇ ਜਦੋਂ ਤੱਕਿਆ ਭਾਈ ਨੰਦ ਲਾਲ ਜੀ ਨੂੰ ਤੇ ਕੋਲ ਆਏ ਤੇ ਕਹਿੰਦੇ, ਬਾਬਾ ਤੇਰੀ ਕੋਈ ਚੀਜ਼ ਗਵਾਚੀ ਹੈ, ਤੂੰ ਧਰਤੀ ਵੱਲ ਹੀ ਤੱਕੀ ਜਾ ਰਿਹਾ, ਤੇਰੀ ਕੋਈ ਚੀਜ਼ ਗਵਾਚੀ, ਤੂੰ ਸਾਨੂੰ ਦੱਸ, ਅਸੀਂ ਤੇਰੀ ਉਹ ਚੀਜ਼ ਲੱਭਣ ਦੇ ਵਿੱਚ ਤੇਰੀ ਮਦਦ ਕਰੀਏ। ਤੇ ਉਸ ਵੇਲੇ ਭਾਈ ਨੰਦ ਲਾਲ ਜੀ ਪਤਾ ਕੀ ਕਹਿੰਦੇ, ਬੱਚਿਓ ਜੋ ਮੇਰਾ ਗਵਾਚਿਆ ਨਾ ਤੁਸੀਂ ਲੱਭ ਕੇ ਨਹੀਂ ਦੇ ਸਕਦੇ। ਬਾਬਾ ਦੱਸਦੇ ਸਹੀ ਤੇਰਾ ਗਵਾਚਿਆ ਕੀ ਏ? ਕਹਿੰਦੇ ਮੇਰਾ ਬਚਪਨ ਦਾ ਤੇ ਜਵਾਨੀ ਦਾ ਹੀਰਾ ਗਵਾਚ ਗਿਆ, ਮੈਂ ਉਸ ਹੀਰੇ ਨੂੰ ਲੱਭ ਰਿਹਾ। ਆਖੋ ਵਾਹਿਗੁਰੂ ਜੀ। ਮੇਰਾ ਬਚਪਨ ਦਾ ਤੇ ਜਵਾਨੀ ਦਾ ਜਿਹੜਾ ਸਮਾਂ ਬੀਤ ਗਿਆ ਨਾ, ਮੈਂ ਉਹਨੂੰ ਲੱਭ ਰਿਹਾ, ਪਰ ਮੈਨੂੰ ਹੁਣ ਪਤਾ ਲੱਗਾ ਇਹ ਬੀਤਿਆ ਹੋਇਆ ਬਚਪਨ ਦਾ ਜਵਾਨੀ ਦਾ ਸਮਾਂ ਮੁੜ ਵਾਪਸ ਨਹੀਂ ਆਉਣਾ। ਔਰ ਸੱਚਾਈ ਹੈ, ਜਿਹੜਾ ਇੱਕ ਸੈਕਿੰਡ ਦਾ ਸਮਾਂ ਵੀ ਲੰਘ ਜਾਂਦਾ ਨਾ, ਉਹ ਦੁਬਾਰਾ ਨਹੀਂ ਆਉਂਦਾ। ਕਿਉਂ ਨਾ ਹੋਵੇ, ਇਸ ਸਮੇਂ ਨੂੰ ਅਸੀਂ ਸਫਲਾ ਕਰੀਏ, ਇਸ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰੀਏ ਜਿਹੜੇ ਕੰਮ ਸਾਨੂੰ ਨੇਕ ਇਨਸਾਨ ਬਣਨ ਦੇ ਵਿੱਚ ਮਦਦ ਕਰਨ। ਇਸ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰੀਏ ਜਿਹੜੇ ਕੰਮਾਂ ਨੂੰ ਕਰਨ ਦੇ ਨਾਲ ਸੰਗਤ ਦੀ ਖੁਸ਼ੀ ਤੇ ਮਿਲੇ ਹੀ ਮਿਲੇ। ਪਿਆਰਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਵੀ ਸਾਡੇ ਉੱਤੇ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ ਦੇਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਇੱਕ ਇੱਕ ਸੈਕਿੰਡ ਕੀਮਤੀ, ਉਸ ਸੈਕਿੰਡ ਨੂੰ ਸੰਭਾਲੋ, ਇੱਕ ਇੱਕ ਪਲ ਨੂੰ ਖੁੱਲ ਕੇ ਜੀਵੋ, ਖੁੱਲ ਕੇ ਜੀਵੋ। ਇਹ ਮੇਰੀ ਬੇਨਤੀ ਹੈ। ਅਗਲੀ ਗੱਲ, ਅੱਜ ਦਾ ਚੰਗਾ ਦਿਨ ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਕਦੀ ਵੀ ਖਰਾਬ ਨਾ ਕਰੋ। ਮੰਨ ਲਓ ਕੱਲ ਦਾ ਦਿਨ ਜਿਹੜਾ ਬੀਤਿਆ, ਤੁਹਾਡਾ ਉਹ ਦਿਨ ਖਰਾਬ ਸੀ, ਕਿਸੇ ਕਾਰਨ ਕਰਕੇ ਤੁਸੀਂ ਦੁਖੀ ਸੋ, ਪਰੇਸ਼ਾਨ ਸੋ, ਪਰ ਪਿਆਰਿਓ ਅੱਜ ਦਾ ਜਿਹੜਾ ਦਿਨ ਹੈ ਨਾ, ਉਹ ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਖਰਾਬ ਨਾ ਕਰੋ। ਜਿਹੜਾ ਬੀਤ ਗਿਆ ਉਹ ਹੱਥ ਆਉਣਾ ਨਹੀਂ, ਤੇ ਜਿਹੜਾ ਹੁਣ ਹੱਥ ਵਿੱਚ ਹੈ ਉਹਨੂੰ ਸੰਭਾਲਣ ਦਾ ਯਤਨ ਕਰੋ, ਉਹਨੂੰ ਸੰਭਾਲੋ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਬੰਦਾ ਬੁਰੇ ਵਕਤ ਨੂੰ ਯਾਦ ਕਰਕੇ ਨਾ ਅੱਜ ਦਾ ਚੰਗਾ ਵਕਤ ਵੀ ਖਰਾਬ ਕਰ ਲੈਂਦਾ। ਇਦਾਂ ਨਹੀਂ ਕਰਨਾ ਚਾਹੀਦਾ ਪਿਆਰਿਆ। ਜਿਹੜਾ ਸਮਾਂ ਹੈ ਉਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ, ਵੱਧ ਤੋਂ ਵੱਧ ਸਿਮਰਨ ਕਰ, ਬੰਦਗੀ ਕਰ। ਜੋ ਗੁਰ ਪਰਮੇਸ਼ਰ ਨੇ ਤੈਨੂੰ ਕਿਰਤ ਕਮਾਈ ਬਖਸ਼ੀ ਏ, ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਸਾਰੀਆਂ ਭੁਗਤਾ, ਚੰਗਾ ਇਨਸਾਨ ਬਣ। ਕੱਲ ਦੇ ਬੁਰੇ ਵਕਤ ਨੂੰ ਯਾਦ ਕਰਕੇ ਅੱਜ ਦਾ ਆਪਣਾ ਚੰਗਾ ਵਕਤ ਕਦੀ ਵੀ ਖਰਾਬ ਨਾ ਕਰੀਏ। ਅਗਲੀ ਗੱਲ, ਇਹ ਵੀ ਸੱਚਾਈ ਔਰ ਜ਼ਿੰਦਗੀ ਦੇ ਵਿੱਚ ਆ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਹੁਣ ਕਰ ਰਿਹਾ ਨਾ, ਕਦੀ ਸੋਚ ਕੇ ਵੇਖਣਾ, ਬੜੀਆਂ ਕੰਮ ਆਉਣਗੀਆਂ ਜੇ ਗੱਲਾਂ, ਬਹੁਤ ਕੰਮ। ਧਰਤੀ ਤੇ ਬੈਠਾ ਬੰਦਾ ਦੌਲਤ ਗਿਣਦਾ, ਕੱਲ ਕਿੰਨੀ ਸੀ ਅੱਜ ਕਿੰਨੀ ਵੱਧ ਗਈ ਹੈ। ਬੰਦਾ ਨਾ ਦੌਲਤ ਕਮਾਉਣ ਦੇ ਵਿੱਚ ਕਈ ਵਾਰੀ ਇੰਨਾ ਮਸ਼ਰੂਫ ਹੋ ਜਾਂਦਾ ਹੈ, ਇੰਨਾ ਮਗਨ ਹੋ ਜਾਂਦਾ ਹੈ, ਨਾਮ ਜਪਣ ਦਾ, ਸੇਵਾ ਕਰਨ ਦਾ, ਬੰਦਗੀ ਕਰਨ ਦਾ ਖਿਆਲ ਹੀ ਨਹੀਂ ਆਉਂਦਾ ਦਿਮਾਗ 'ਚ, ਭਲੇ ਕਰਮ ਕਰਨ ਦਾ ਖਿਆਲ ਹੀ ਨਹੀਂ ਆਉਂਦਾ ਦਿਮਾਗ 'ਚ। ਧਰਤੀ ਤੇ ਬੈਠਾ ਬੰਦਾ ਦੌਲਤ ਗਿਣਦਾ, ਕੱਲ ਕਿੰਨੀ ਸੀ ਅੱਜ ਕਿੰਨੀ ਵੱਧ ਗਈ, ਤੇ ਰੱਬ ਹੱਸਦਾ ਤੇ ਬੰਦੇ ਦੇ ਸਾਹ ਗਿਣਦਾ, ਕੱਲ ਕਿੰਨੇ ਸੀ ਤੇ ਅੱਜ ਕਿੰਨੇ ਰਹਿ ਗਏ ਨੇ। ਆਖੋ ਵਾਹਿਗੁਰੂ ਜੀ। ਬੰਦਾ ਦੌਲਤ ਗਿਣਦਾ, ਪਰ ਪਿਆਰਿਓ ਰੱਬ ਸਾਹ ਗਿਣਦਾ, ਕੱਲ ਕਿੰਨੇ ਸੀ ਤੇ ਅੱਜ ਕਿੰਨੇ ਬੈਲੈਂਸ ਰਹਿ ਗਏ ਨੇ। ਇਹ ਮੇਰੀ ਬੇਨਤੀ ਹੈ ਭਾਈ, ਆ ਜਿਹੜੇ ਸਾਹ ਮਿਲੇ ਨੇ ਨਾ, ਗਿਣ ਕੇ ਮਿਲੇ ਨੇ, ਗਿਣ ਕੇ। ਪਤਾ ਨਹੀਂ ਅਖੀਰਲਾ ਸਾਹ ਕਦੋਂ ਨਿਕਲਣਾ, ਕਦੋਂ ਵਾਰੀ ਆਉਣੀ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ।
इस करके जिन्ना भी हो सके इन्हां सावां नूं, इस जीवन नूं, इस वक्त नूं, इस अपने वर्तमान नूं सुधार लै। वध तो वध जिन्ना भी हो सके गुर परमेश्वर दे दस्से मुताबक अपने जीवन नूं जीउण दा यतन कर लै, क्योंकि एक बारी जिहड़ा समा बीत गया वो दोबारा वापस नहीं आउणा। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखन जी धन बाबा दीप सिंह जी। अगली गल ये भी ध्यान नाल सुनियो, अपनी हैसियत दा कदी भी गुमान ना करो। अज जे गुर परमेश्वर साईं ने कोई उचियाई दे दित्ती, तुहाडी हैसियत बन गई, कोई तुसी हस्ती बन गए हो, तुहाडा हस्तियां 'च नाम आउणा शुरू हो गया, लोग तुहानू पसंद करन लग पए ने, तुहाडे एक एक बोल नू सुनन तो बाद मन्नण लग पए ने। कोई भी गुण है, भावें माया पक्षों तुसी उच्चे हो, भावें किसी भी पक्ष तो किसी गुण पक्षों उच्चे हो, कदी भी अपनी हैसियत का गुमान ना करना, क्योंकि उड़ान जमीन तो ही शुरू होंदी है ते जमीन ते आके मुकदी है। हुण जदों जहाज उड़दा है ना, जहाज जमीन तो ही उड़दा है ते जमीन ते लैंदा है। पंछी भी जदों उडारियां मारदे आ ना, थल्लियों ही मारदे ने उत्ते उडारियां, ते आसमान विच रहण दी थां कोई नहीं, आके फिर धरती ते रहना पैंदा। आखो वाहिगुरू जी, वाहिगुरू जी। इस करके किसी भी गल का गुमान ना करिए, धरती दे नाल, जमीन दे नाल, मिट्टी दे नाल जुड़े रहिए मिट्टी नाल, कि महाराज अज जे कोई तू रंग भाग ला दिते है ना, सब तेरियां वडियाइयां वरत रहियां ने, मेरियां चतुराइयां नहीं वरत रहियां, सब तेरियां वडियाइयां ने। कहो नानक सब तेरी वडियाई, कोई नाओ ना जाने मेरा। बस ये चीज अपने अंदर रखनी, कदी भी अपनी हस्ती दा, अपनी हैसियत दा, अपने वड्डे होण दा, अपने गुणां दा गुमान ना करिए, क्योंकि उड़ान जमीन तो शुरू होके जमीन ते ही खत्म होती है। बस अंदरों निमाणे बन के, और अंदरली निम्रता दिखावे मत, उत्तों उत्तों नहीं, अंदर निमाणापन होवे, अंदर निमाणापन। बाहर भावें दुनिया तेरा जिन्ना मर्जी सत्कार करदी होवे, बस अंदर तेरे निम्रता कुट कुट के भरी होवे, अंदर निमाणापन होवे अंदर, क्योंकि महाराज ने जिथे भी गल कीती अंदरली गरीबी दी कीती है, बाहरली गरीबी नहीं, तू विखावे दी गरीबी नहीं, अंदरों गरीब बन जा। अंदरों जदों अंदरों गरीब बनेगा ना, अंदरों निमाणा बनेगा, गुरु रामदास बाबा दीप सिंह तेरे पर्दे ढक लैणगे। आखो वाहिगुरू जी, वाहिगुरू जी। धन गुरु रामदास जी, धन गुरु रामदास जी। प्यार नाल आखो ना जी, धन बाबा दीप सिंह। जदों अंदरों निमाणे बनांगे ना, फिर प्यारे गुरु रामदास साडे पर्दे कज्जणगे, अंदरों निमाणे बन के रहिए। उत्तों भावें जिहो जिहा मर्जी पहरावा पाया, शाही ठाठ बाट क्यों ना पाए होण, वड्डियां गड्डियां क्यों ना होण तेरे कोल, अरबापति क्यों ना होवें तू, पर अंदर गरीबी होवे। हूं तिस घोल घुमाया गुरमत हृदय गरीबी आवे, हृदय दी गरीबी दी गल कीती महाराज ने। मन हाली किरसाणी करनी, सरम पानी तन खेत, नाम बीज संतोख सुहागा, रख गरीबी वेस। अंदर तेरे अंदर गरीबी होवे, अंदर। बाहरों भावें तू 2 करोड़ वाली गड्डी च क्यों नहीं बैठा, बहना मना थोड़ी है, जे गुरु ने बख्शिश की बहु, पर अंदर निमाणापन होवे। दातिया ये गड्डियां मेहनत भावें मैं कीती, पर रहमत तेरी वरती है ना, बख्शिश ते तेरी वरती है ना। मजदूर ने सारा दिन मेहनत करते, मेहनत थाए नहीं पैंदी। की है 300 रुपया दिहाड़ी दे नहीं कमा सकते, मेहनत उन्हां दी घट थोड़ी है। तू मेरे कीते होए कम नूं भाग लाए ने, मेरी कीती हुई मेहनत दे उत्ते अपनी रहमत वरताई है, ये तेरा शुक्र है, शुक्र है जी। मेरी बेनती, अंदर गरीबी रखिए, अंदर निमाणापन रखिए, क्योंकि उड़ान जमीन तो शुरू होके ही जमीन ते खत्म हो जाती। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ना जी, धन बाबा दीप सिंह जी। अगली गल ये भी ध्यान नाल सुनियो, अगर रस्ता खूबसूरत होवे ते पता करो
ਇਹ ਕਿਸ ਮੰਜ਼ਿਲ ਵੱਲ ਜਾ ਰਿਹਾ ਹੈ। ਧਿਆਨ ਨਾਲ ਸੁਣਿਆ। ਅਗਰ ਰਸਤਾ ਖੂਬਸੂਰਤ ਹੋਵੇ ਤੇ ਪਤਾ ਕਰੋ ਕਿਸ ਮੰਜ਼ਿਲ ਵੱਲ ਜਾ ਰਿਹਾ ਹੈ, ਪਰ ਜੇ ਮੰਜ਼ਿਲ ਖੂਬਸੂਰਤ ਹੋਵੇ ਤੇ ਰਸਤਿਆਂ ਦੀ ਪਰਵਾਹ ਨਾ ਕਰਿਓ। ਜੇ ਮੰਜ਼ਿਲ ਖੂਬਸੂਰਤ ਹੈ ਫਿਰ ਰਸਤਿਆਂ ਦੀ ਪਰਵਾਹ ਨਹੀਂ। ਜਿੰਨੀਆਂ ਮਰਜ਼ੀ ਉਤਰਾਈਆਂ ਚੜਾਈਆਂ ਆ ਜਾਣ, ਮੰਜ਼ਿਲ ਵੱਲ ਵੱਧਦੇ ਹੀ ਜਾਣਾ ਹੈ, ਮੰਜ਼ਿਲ ਵੱਲ ਵੱਧਦੇ ਜਾਣਾ ਹੈ। ਰਸਤਾ ਜਿਹੋ ਜਿਹਾ ਮਰਜ਼ੀ ਹੋਵੇ ਫਿਰ ਕੋਈ ਪਰਵਾਹ ਨਹੀਂ। ਮੈਂ ਵੀ ਇੱਕ ਮੰਜ਼ਿਲ ਮਿੱਥੀ ਹੈ ਨਾ, ਟੀਚਾ ਮਿੱਥਿਆ ਹੈ। ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਯੂਨਿਟ ਖੋਲਣੇ ਨੇ। ਮੈਨੂੰ ਪਤਾ ਹੈ ਮੰਜ਼ਿਲ ਮੇਰੀ ਬੜੀ ਵਧੀਆ ਹੈ, ਰਸਤਾ ਹੈ, ਉਤਰਾਈਆਂ ਚੜਾਈਆਂ ਵੀ ਆਉਣਗੀਆਂ। ਜਿੱਥੇ ਸਪੋਰਟ ਕਰਨ ਵਾਲੇ ਆਉਣਗੇ 90-95%, 5-7% ਵਿਰੋਧਤਾ ਵਾਲੇ ਵੀ ਆਉਣਗੇ। ਰਸਤਾ ਹੈ, ਉਤਰਾਈਆਂ ਚੜਾਈਆਂ ਦਾ ਕੋਈ ਪਰਵਾਹ ਨਹੀਂ ਫਿਰ, ਕਿਉਂਕਿ ਮੈਨੂੰ ਪਤਾ ਹੈ ਮੈਂ ਜੋ ਪੰਥ ਲਈ ਕਰ ਰਿਹਾ ਪਿਤਾ ਜੀ ਦੀ ਮਿਹਰ ਦੇ ਨਾਲ, ਜੋ ਮੈਂ ਸਮਾਜ ਲਈ ਕਰ ਰਿਹਾ, ਮੈਨੂੰ ਪਤਾ ਇਹਦਾ ਨਤੀਜਾ ਬੜਾ ਵਧੀਆ ਨਿਕਲਣਾ ਹੈ। ਮੰਜ਼ਿਲ ਖੂਬਸੂਰਤ ਹੈ, ਮੰਜ਼ਿਲ ਸ਼ਾਨਦਾਰ ਹੈ, ਫਿਰ ਰਸਤਿਆਂ ਦੀ ਪਰਵਾਹ ਨਹੀਂ। ਫਿਰ ਭਾਵੇਂ ਲੱਤਾਂ ਖਿੱਚਣ ਵਾਲੇ ਜਿੰਨੇ ਮਰਜ਼ੀ ਆ ਜਾਣ, ਮੈਨੂੰ ਪਤਾ ਹੈ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰ ਵਧੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਇਹ ਮੇਰੀ ਬੇਨਤੀ, ਅਗਰ ਰਸਤਾ ਖੂਬਸੂਰਤ ਹੈ ਤੇ ਪਤਾ ਜ਼ਰੂਰ ਕਰੋ ਕਿਸ ਮੰਜ਼ਿਲ ਵੱਲ ਜਾ ਰਿਹਾ ਹੈ, ਪਰ ਜੇ ਮੰਜ਼ਿਲ ਖੂਬਸੂਰਤ ਹੈ ਨਾ, ਫਿਰ ਰਸਤਿਆਂ ਦੀ ਪਰਵਾਹ ਨਾ ਕਰੋ। ਨਿਤਨੇਮ ਵਧਾ ਕੇ ਡਟ ਡਟ ਕੇ ਮਿਹਨਤ ਕਰਕੇ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਦਾ ਓਟ ਆਸਰਾ ਲੈ ਕੇ ਅਗਾਂਹ ਵਧੋ। ਪਿਤਾ ਜੀ ਹਰ ਕਾਰਜ ਦੇ ਵਿੱਚ ਸਹਾਈ ਹੋਣਗੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮੇਰੀ ਬੇਨਤੀ ਹੈ ਪਿਆਰਿਓ, ਆਪਣੀ ਲੜਾਈ ਇਕੱਲੀਆਂ ਹੀ ਲੜਨੀ ਪੈਂਦੀ ਹੈ। ਹੁਣ ਮੈਂ ਜਿਹੜੇ ਟੀਚੇ ਮਿੱਥ ਲਏ ਆ ਨਾ ਆਪਣੇ ਦਿਮਾਗ ਦੇ ਵਿੱਚ, ਕਈ ਸਪੋਰਟ ਕਰਦੇ, ਕਈ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਪਰ ਮੈਂ ਚੱਲਿਆ ਹੋਇਆ। ਆਪਣੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਏ। ਸੈਲਾਬ ਤੇ ਉਮੜਦਾ ਹੈ ਜਿੱਤਣ ਤੋਂ ਬਾਅਦ। ਸੈਲਾਬ ਜਿੱਤਣ ਤੋਂ ਬਾਅਦ ਉਮੜਦਾ ਹੈ। ਜਦੋਂ ਬੰਦਾ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਨਾ, ਫਿਰ ਭੀੜਾਂ ਲੱਗ ਜਾਂਦੀਆਂ, ਨਹੀਂ ਯਾਰ ਉਹਨੇ ਆਹ ਪ੍ਰਾਪਤੀ ਕਰ ਲਈ ਹੈ, ਅਸੀਂ ਵੀ ਵੇਖ ਕੇ ਆਈਏ, ਅਸੀਂ ਵੀ ਨਾਲ ਚੱਲਾਂਗੇ ਇਹਦੇ, ਹੁਣ ਅਸੀਂ ਵੀ ਸਪੋਰਟਰ ਬਣ ਜਾਾਂਗੇ। ਆਪਣੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਏ। ਸੈਲਾਬ ਤੇ ਉਮੜਦਾ ਹੈ ਜਿੱਤਣ ਤੋਂ ਬਾਅਦ। ਤੇ ਜਿਹੜਾ ਜਿੱਤਣ ਤੱਕ ਦਾ ਸਫ਼ਰ ਹੈ ਨਾ, ਉਹ ਹੋ ਸਕਦਾ ਤੈਨੂੰ ਇਕੱਲਿਆਂ ਵੀ ਤੈਅ ਕਰਨਾ ਪਵੇ। ਪਰਵਾਹ ਨਾ ਕਰੀ, ਬਸ ਆਪਣੀ ਮੰਜ਼ਿਲ, ਆਪਣੇ ਸਫ਼ਰ ਵੱਲ ਵੱਧਦਾ ਜਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਮੈਂ ਸ਼ਬਦ ਪੜ੍ਹਾਂ, ਇੱਕ ਗੱਲ ਹੋਰ ਮੈਂ ਸਾਂਝੀ ਉਸ ਤੋਂ ਪਹਿਲੇ ਕਰ ਲਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਬੋਲਿਆ ਕਰੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੰਦਾ ਆਪਣੇ ਪੁੱਤਰ ਦੇ ਨਾਲ ਜੰਗਲ ਦੇ ਵਿੱਚ ਸੈਰ ਕਰਨ ਜਾ ਰਿਹਾ, ਅਚਾਨਕ ਉਹਦਾ ਬੇਟਾ ਡਿੱਗ ਪਿਆ। ਇੱਕ ਤਿੱਖੀ ਦਰਦ ਉਹਨੇ ਮਹਿਸੂਸ ਕੀਤੀ, ਬਹੁਤ ਦਰਦ ਹੋ ਰਹੀ ਹੈ। ਉੱਚੀ ਸਾਰੀ ਆਪਣੇ ਪਿਤਾ ਦਾ ਨਾਮ ਲੈ ਕੇ ਚੀਖਿਆ, ਹਾਏ ਪਿਤਾ ਜੀ, ਬੜੀ ਦਰਦ ਹੋ ਰਹੀ। ਹੁਣ ਆਸੇ-ਪਾਸੇ ਪਹਾੜੀਆਂ ਸੀ। ਹੁਣ ਜਦੋਂ ਇਹਨੇ ਉੱਚੀ ਸਾਰੀ ਚੀਕ ਮਾਰੀ ਨਾ, ਹਾਏ ਪਿਤਾ ਜੀ ਬੜੀ ਦਰਦ ਹੋ ਰਹੀ, ਤੇ ਇਹਦੇ ਕੰਨਾਂ ਦੇ ਵਿੱਚ ਇੱਕ ਗੂੰਜ ਪਈ, ਹਾਏ ਪਿਤਾ ਜੀ ਬੜੀ ਦਰਦ ਹੋ ਰਹੀ। ਹੁਣ ਉਤਸੁਕਤਾ ਨਾਲ ਭਰਿਆ ਹੋਇਆ ਉਹ ਚੀਕਦਾ ਬੱਚਾ, ਕਿਉਂਕਿ ਉਹਦੇ ਲਈ ਇਹ ਪਹਿਲਾ ਅਨੁਭਵ ਸੀ। ਉਹ ਚੀਕਦਾ, ਤੁਸੀਂ ਕੌਣ? ਪਹਾੜੀਆਂ ਦੇ ਵਿੱਚੋਂ ਫਿਰ ਉੱਚੀ ਸਾਰੀ ਆਵਾਜ਼ ਆਉਂਦੀ, ਤੁਸੀਂ ਕੌਣ? ਇਹਦੇ ਨਾਲ ਨਾ ਬੱਚੇ ਨੂੰ ਥੋੜਾ ਗੁੱਸਾ ਆ ਗਿਆ। ਜਦੋਂ ਗੁੱਸਾ ਆਇਆ ਨਾ, ਕਹਿੰਦਾ ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ, ਤੂੰ ਡਰਪੋਕ ਹੈ। ਇਹੋ ਹੀ ਆਵਾਜ਼ ਪਹਾੜੀਆਂ ਦੇ ਵਿੱਚੋਂ ਵਾਪਸ ਆਈ, ਤੂੰ ਮੇਰੇ ਸਾਹਮਣੇ ਕਿਉਂ ਨਹੀਂ ਆਉਂਦਾ, ਤੂੰ ਡਰਪੋਕ ਹੈ। ਉਹਨੇ ਆਪਣੇ ਪਿਤਾ ਵੱਲ ਵੇਖਿਆ ਤੇ ਪਿਤਾ ਨੂੰ ਕਹਿੰਦਾ, ਪਿਤਾ ਜੀ ਇਹ ਚੀਜ਼ ਦੀ ਸਮਝ ਨਹੀਂ ਆ ਰਹੀ, ਇਹ ਜਿਹੜਾ ਸਾਹਮਣੇ ਵਾਲਾ ਹੈ ਮੇਰੇ ਨਾਲ ਕਿਵੇਂ ਦੀਆਂ ਗੱਲਾਂ ਕਰ ਰਿਹਾ, ਜੋ ਮੈਂ ਬੋਲਦਾ ਉਹੀ ਬੋਲੀ ਜਾਂਦਾ ਹੈ। ਤੇ ਆਦਮੀ ਜਵਾਬ ਪਤਾ ਕੀ ਦਿੰਦਾ, ਕਹਿੰਦਾ ਪੁੱਤ ਧਿਆਨ ਦੇ, ਜਿਹੜਾ ਸਾਹਮਣੇ ਵਾਲਾ ਹੈ ਨਾ ਉਹਨੂੰ ਕੁਝ ਤੂੰ ਚੰਗਾ ਕਹਿ
ਤੇ ਫਿਰ ਉਹ ਚੀਕਦਾ ਤੇ ਚੀਕਦਿਆਂ ਪਤਾ ਕੀ ਕਹਿੰਦਾ, ਉੱਚੀ ਸਾਰੀ ਰੌਲਾ ਪਾ ਕੇ ਕਹਿੰਦਾ ਮੈਂ ਤੈਨੂੰ ਬੜਾ ਹੀ ਪਿਆਰ ਕਰਨਾ। ਤੇ ਦੂਜੇ ਪਾਸਿਓਂ ਵੀ ਉੱਚੀ ਸਾਰੀ ਆਵਾਜ਼ ਆਈ, ਮੈਂ ਤੈਨੂੰ ਬੜਾ ਹੀ ਪਿਆਰ ਕਰਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਪਣੇ ਪੁੱਤਰ ਦੀ ਉਲਝਣ ਨੂੰ ਮਹਿਸੂਸ ਕਰਦੇ ਹੋਏ ਉਹ ਆਦਮੀ ਨਾਲ ਕੁਦਰਤ ਨਾਲ ਗੱਲਬਾਤ ਕਰਦਾ ਹੈ ਤੇ ਆਦਮੀ ਹੁਣ ਉੱਚੀ ਸਾਰੀ ਪਤਾ ਕੀ ਕਹਿੰਦਾ, ਕਹਿੰਦਾ ਤੁਸੀਂ ਅਦਭੁਤ ਹੋ। ਤੇ ਇਹੋ ਹੀ ਆਵਾਜ਼ ਫਿਰ ਪਰਤ ਕੇ ਆਈ, ਤੁਸੀਂ ਅਦਭੁਤ ਹੋ। ਮੁੰਡਾ ਬੜਾ ਹੀ ਖੁਸ਼ ਹੋਇਆ ਪਰ ਅਜੇ ਤੱਕ ਸਮਝ ਨਹੀਂ ਪਾਇਆ ਇਹ ਹੋ ਕੀ ਰਿਹਾ। ਤੇ ਉਸ ਵੇਲੇ ਪਿਤਾ ਨੂੰ ਕਹਿੰਦਾ, ਪਿਤਾ ਜੀ ਇਹ ਗੱਲ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਆਈ, ਸਾਹਮਣੇ ਕੀ ਹੈ। ਤੇ ਪਿਤਾ ਪਤਾ ਕੀ ਕਹਿੰਦਾ, ਬੱਚਾ ਛੋਟਾ ਸੀ। ਪਿਤਾ ਕਹਿੰਦਾ, ਬੇਟਾ ਲੋਕ ਇਹਨੂੰ ਈਕੋ ਕਹਿੰਦੇ ਨੇ, ਈਕੋ ਸਿਸਟਮ, ਪਰ ਅਸਲੀਅਤ ਦੇ ਵਿੱਚ ਇਹ ਜ਼ਿੰਦਗੀ ਹੈ। ਜ਼ਿੰਦਗੀ ਹਮੇਸ਼ਾ ਤੁਹਾਨੂੰ ਉਹੋ ਹੀ ਕੁਝ ਵਾਪਸ ਦਿੰਦੀ ਏ ਜੋ ਤੁਸੀਂ ਸਾਹਮਣੇ ਵਾਲੇ ਨੂੰ ਜਾਂ ਜ਼ਿੰਦਗੀ ਨੂੰ ਦਿੰਦੇ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜ਼ਿੰਦਗੀ ਹਮੇਸ਼ਾ ਤੁਹਾਨੂੰ ਉਹੋ ਹੀ ਵਾਪਸ ਦਿੰਦੀ ਜੋ ਤੁਸੀਂ ਦਿੰਦੇ ਹੋ। ਜ਼ਿੰਦਗੀ ਤੁਹਾਡੇ ਕੀਤੇ ਹੋਏ ਕੰਮਾਂ ਦਾ ਇੱਕ ਸ਼ੀਸ਼ਾ ਹੈ, ਸ਼ੀਸ਼ਾ। ਜੇ ਤੁਸੀਂ ਸੰਸਾਰ ਨੂੰ ਨੈਗੇਟਿਵਿਟੀ ਨਾਲ ਵੇਖਦੇ ਹੋ ਤੇ ਪਿਆਰਿਓ ਸਾਰਾ ਸੰਸਾਰ ਵੀ ਤੁਹਾਨੂੰ ਉਸੇ ਨੈਗੇਟਿਵਿਟੀ ਨਾਲ ਵੇਖਦਾ ਹੀ ਨਜ਼ਰ ਆਉਂਦਾ ਹੈ ਕਿ ਸਾਰੇ ਨੈਗੇਟਿਵ ਨੇ। ਜੇ ਅਸੀਂ ਸਭ ਨੂੰ ਨੈਗੇਟਿਵ ਸਮਝਦੇ ਆ ਨਾ, ਫਿਰ ਦੂਜਿਆਂ ਦੇ ਅੰਦਰ ਵੀ ਆਹੀ ਚੀਜ਼ ਜਾਂਦੀ ਹੈ, ਦੂਜੇ ਵੀ ਸਾਨੂੰ ਨੈਗੇਟਿਵ ਹੀ ਸਮਝਣ ਲੱਗ ਪੈਂਦੇ ਨੇ। ਜਿਹੋ ਜੀ ਗੂੰਜ ਅਸੀਂ ਸੰਸਾਰ ਵਿੱਚ ਪਾਉਂਦੇ ਆ ਨਾ, ਉਹੋ ਜੀ ਗੂੰਜ ਹੀ ਸਾਡੇ ਤੱਕ ਵਾਪਸ ਆਉਂਦੀ ਏ। ਤੇ ਇਹ ਮੇਰੀ ਬੇਨਤੀ ਏ, ਅਸੀਂ ਕਈ ਵਾਰੀ ਵਿਚਾਰਾਂ ਨੂੰ ਸੁਣੇ ਬਿਨਾ ਜਿਹੜੇ ਸਿੱਟੇ ਆ ਰਹੇ ਨੇ ਨਾ ਆਵਾਜ਼ ਦੇ, ਉਹਨਾਂ ਨੂੰ ਹੀ ਸਭ ਕੁਝ ਸਮਝ ਲੈਂਦੇ ਆ, ਪਰ ਇਉਂ ਨਹੀਂ। ਇਹ ਮੇਰੀ ਬੇਨਤੀ ਹੈ ਭਾਈ, ਆਪਣੇ ਰਵੱਈਏ ਨੂੰ ਸੁਧਾਰੋ ਤੇ ਫਿਰ ਤੁਸੀਂ ਵੇਖੋਗੇ ਦੁਨੀਆ ਵੀ ਬਦਲ ਰਹੀ ਹੈ। ਜਦੋਂ ਅਸੀਂ ਆਪਣੇ ਰਵੱਈਏ ਨੂੰ ਸੁਧਾਰਾਂਗੇ, ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ, ਫਿਰ ਸਾਨੂੰ ਇਦਾਂ ਮਹਿਸੂਸ ਹੋਏਗਾ ਜਿਵੇਂ ਸਾਰੇ ਹੀ ਬਦਲ ਰਹੇ ਨੇ। ਕਿਉਂਕਿ ਬੰਦਾ ਜਿਹੋ ਜਿਹਾ ਆਪ ਉਹੋ ਜਿਹਾ ਹੀ ਦੂਜਾ ਉਹਨੂੰ ਨਜ਼ਰ ਆਉਂਦਾ ਹੈ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਚੋਰ ਹੈ ਨਾ ਉਹਨੂੰ ਸਾਰੇ ਚੋਰ ਹੀ ਨਜ਼ਰ ਆਉਣਗੇ, ਜਿਹੜਾ ਸੰਤ ਹੈ ਸੱਚੀ ਗੱਲ ਉਹਨੂੰ ਸਾਰੇ ਸੰਤ ਹੀ ਨਜ਼ਰ ਆਉਣਗੇ, ਜਿਹੜਾ ਚੰਗਾ ਹੈ ਉਹਨੂੰ ਸਾਰੇ ਚੰਗੇ ਹੀ ਨਜ਼ਰ ਆਉਣਗੇ, ਜਿਹੜਾ ਆਪ ਮੰਦਾ ਹੈ ਮਾੜੇ ਕਰਮ ਕਰਦਾ ਉਹਨੂੰ ਸਾਰੇ ਮਾੜੇ ਕਰਮ ਕਰਨ ਵਾਲੇ ਹੀ ਨਜ਼ਰ ਆਉਣਗੇ। ਇਹ ਦੁਨੀਆ ਸਾਡੇ ਕੀਤੇ ਹੋਏ ਕੰਮਾਂ ਦਾ ਇੱਕ ਸ਼ੀਸ਼ਾ ਹੈ। ਜੋ ਅਸੀਂ ਕਰਦੇ ਆ ਉਹੋ ਜਿਹਾ ਸ਼ੀਸ਼ਾ, ਉਹੋ ਜਿਹਾ ਚਿਹਰਾ ਸਾਨੂੰ ਸ਼ੀਸ਼ੇ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਰਵੱਈਏ ਨੂੰ ਬਦਲੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਦੁਨੀਆ ਕਿੰਨੀ ਖੂਬਸੂਰਤ ਹੈ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆ ਵੀ ਬਦਲ ਗਈ ਹੈ। ਕਿਉਂਕਿ ਪਹਿਲੇ ਮੈਂ ਆਪਣੇ ਆਪ ਨੂੰ ਨਹੀਂ ਸੀ ਬਦਲ ਰਿਹਾ, ਜਦੋਂ ਮੈਂ ਆਪਣੇ ਆਪ ਨੂੰ ਬਦਲ ਲਿਆ ਨਾ, ਫਿਰ ਹੁਣ ਮੈਨੂੰ ਸਾਰੇ ਬਦਲੇ ਬਦਲੇ ਨਜ਼ਰ ਆਉਂਦੇ ਨੇ। ਇਸੇ ਲਈ ਤੇ ਰੋਜ਼ ਦਾ ਮੈਂ ਮੋਟਿਵ ਇਹੋ ਇਧਰ ਹੁੰਦਾ, ਦੂਜਿਆਂ ਨੂੰ ਨਹੀਂ, ਆਪ ਸਵਰੋ। ਪਹਿਲੇ ਆਪ ਸਵਰ, ਆਪਣੇ ਆਪ ਨੂੰ ਸਵਾਰ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲੈ। ਇਹ ਮੇਰੀ ਬੇਨਤੀ ਹੈ, ਬੇਨਤੀ ਭਾਈ, ਆਪਣੀ ਸੋਚ ਬਦਲੀਏ, ਆਪਣੀ ਨਜ਼ਰ ਬਦਲੀਏ, ਨਜ਼ਾਰੇ ਆਪੇ ਬਦਲ ਜਾਣੇ ਨੇ। ਆਪਣੀ ਸੋਚ ਨੂੰ ਵਿਸ਼ਾਲ ਕਰੀਏ, ਖੂਹ ਦੇ ਡੱਡੂ ਨਾ ਬਣੀਏ, ਖੂਹ ਤੋਂ ਬਾਹਰ ਨਿਕਲ ਕੇ ਵੀ ਵੇਖੀਏ ਬੜਾ ਕੁਝ ਹੈ। ਇੱਕ ਦਾਇਰੇ ਤੱਕ ਸੀਮਤ ਨਾ ਰਹੀਏ, ਗੁਰਮਤ ਆਸ਼ੇ ਮੁਤਾਬਕ ਜੋ ਗੁਰੂ ਦੀ ਬਾਣੀ ਕਹਿੰਦੀ ਹੈ ਦਾਇਰੇ ਨੂੰ ਵਿਸ਼ਾਲ ਕਰੀਏ। ਫਿਰ ਪਤਾ ਲੱਗੇਗਾ ਕਿ ਦੁਨੀਆ ਇਹ ਉਹਦੀ ਬਣਾਈ ਹੋਈ ਕੁਦਰਤ, ਇਹ ਪਰਮੇਸ਼ਰ ਸਾਈਂ ਦੀ ਬਣਾਈ ਹੋਈ ਰਚਨਾ ਕਿੰਨੀ ਪਿਆਰੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਹਰ ਪਾਸੇ ਨੈਗੇਟਿਵਿਟੀ ਨਾ ਵੇਖੀਏ, ਪੋਜ਼ਿਟਿਵਿਟੀ ਵੇਖੀਏ, ਫਿਰ ਸਾਰਾ ਕੁਝ ਹੀ ਬੜਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਬਾਪੂ ਜੀ ਦਾ ਉਚਾਰਨ ਕੀਤਾ ਸ਼ਬਦ 1321 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ ਹੈ। ਸ਼ਬਦ ਮੋਹਿ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ। ਆਓ ਬੜੇ ਪਿਆਰ ਨਾਲ ਇਸ ਸ਼ਬਦ ਦਾ ਗਾਇਨ ਕਰੀਏ ਜੀ। ਮੋਹਿ ਦੂਜੀ ਨਹੀਂ ਠੌਰ,
जिस पे हम जावेंगे। पढ़ो। मोहे दूजी नाही हार, जिस पे हम जावेंगे। 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 जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। सोई हम पावेंगे, जिस पे हम जावेंगे। मोहे दूजी नाही हार, जिस पे हम जावेंगे। मोहे दूजी नाही हार, धन गुरु रामदास, जिस पे हम जावेंगे। धन गुरु रामदास जी, धन गुरु रामदास जी, प्यार न लखन जी, धन बाबा देव सिंह जी। अब कीजे कृपा निधान, हम हर गुण गावेंगे। प्रभु कीजे कृपा निधान, हम हर गुण गावेंगे। हाँ तुमरी करो नित आस, प्रभु मोह कब कल लावेंगे। कब कल लावेंगे। मोहे कब कल लावेंगे। मोहे दूजी नाही हार, जिस पे हम जावेंगे। मोहे दूजी नाही हार, धन बाबा जी, जिस पे हम जावेंगे। मोहे दूजी नाही हार,
मुग्ध इयान पिता समझावेंगे। हम बारक मुग्ध इयान पिता समझावेंगे। सुत खिन खिन ऊल बिगार जगत पित पावेंगे। जगत पित पावेंगे। जगत पित पावेंगे। पढ़ो। मोहे दूजी नाही और जिस पे हम जावेंगे। मोहे दूजी नाही ठार जिस पे हम जावेंगे। जी मोहे दूजी नाही और जिस पे हम जावेंगे। मोहे दूजी नाही ठार जिस पे हम जावेंगे। गुरु रामदास जी, गुरु रामदास जी, प्यार न लखन जी, धन बाबा देव सिंह जी। धन खंडे वालिया। जो हर पावे भगत तिना हर पावेंगे। जो हर पावे भगत तिना हर पावेंगे। ज्योति ज्योत मिलाए। ज्योति ज्योत मिलाए। ज्योत रल जावेंगे। ज्योत रल जावेंगे। ज्योत रल जावेंगे। मोहि दूजी नाही और जिस पे हम जावेंगे। करो कृपा। दूजी नाही ठार धन खंडे वालिया। जिस पे हम जावेंगे। जी मोहे दूजी नाही और जिस पे हम जावेंगे। मोहे दूजी नाही ठार जिस पे हम जावेंगे। धन गुरु रामदास जी। गुरु रामदास जी, कर दो मेरा, कर दो मेरा।
पे होए कृपाल, आप लिव लावेंगे। हर आपे, हर आपे, हर आपे, हर हर आपे होए कृपाल, आप लिव लावेंगे। जन नानक, जन नानक शरण तुआर, जन नानक शरण तुआर। हर लाज रखावेंगे, जन नानक शरण दुआर। हर लाज रखावेंगे। हरि आपे होए कृपाल, आप लिव लावेंगे। जन नानक शरण द्वार, जन नानक शरण द्वार। हर लाज रखावेंगे, हर लाज रखावेंगे, हर लाज रखावेंगे। मोहित जी नाही और जिस पे हम जावेंगे। मोहित जी नाही और जिस पे हम जावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। सोई हम पावेंगे, जिस पे हम जावेंगे। मोहे जी नाही और जिस पे हम जावेंगे। मोहे जी नाही और जिस पे हम जावेंगे। कबीर जय दरियावत जाते हो, हट के नाही कोई। सो तर कैसे छोड़िए, सो
छोड़िए, कैसे छोड़िए, कैसे छोड़िए, कैसे छोड़िए। जो दर ऐसा होए, जो दर ऐसा होए जी मोहे दूजी नाही और जिस पे हम जावेंगे। दूजी नाही और जिस पे हम जावेंगे। सतगुर आयो शरण तुम्हारी, 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 सतगुर आयो शरण तुम्हारी। मिले सुख नाम हर सोपा, मिले सुख नाम हर सोबा, जी मिले सुख नाम हर सोपा, मिले सुख नाम हर सोबा। चिंता लाए हमारी, चिंता लाए हमारी, चिंता रहे हमारी, चिंता रहे हमारी, चिंता लाए हमारी, चिंता लाए हमारी। चिंता रहे हमारी, चिंता रहे हमारी। अवर न सूचे दूजी ठाहर, अवर न सूझे दूजी ठाहर, अवर न सूचे दूजी ठाहर, अवर न सूझे दूजी ठाहर। धन गुरु रामदास जी, धन गुरु रामदास जी, गुरु रामदास जी, धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। हावर ना सूचे दूजी, दूजी ठाहर। रामदास जी, अमरना, 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 हम खंडे वाले अमरना सूझे दूजी ठाहर। अवरना, अवरना, अवरना सूझे। हावर ना सूचे दूजी ठाहर। अवरना सूझे दूजी ठाहर। हार परे ओता द्वारी, लेखा शोट, लेखा शोट, लेखा छोड़, लेखा छोड़, लेखा शोट, लेखा शोट, लेखा छोड़, लेखा छोड़। लेखा शोट या लेखे शूटे, लेखा छोड़ या लेखे छूटे, लेखा शोट या लेखे शूटे। लेखा छोड़ या लेखे छूटे। हम निर्गुण ले हो बारी, हम निर्गुण ले हो उबारी। सद बख्शिंद सदा मेहरबाना, बख्शंद सदा मेहरबाना। सबना दे आधारी, सबना दे आधारी। नानक दासत पाछे परयो, नानक दास
रख लियो एह बारी, रख ले हो एह बारी। मोहे दूजी नाही और जिस पे हम जावेंगे। मोहे दूजी नाही और जिस पे हम जावेंगे। प्रथमे मता जे पतरी चलावो, द्वितीय मता दोए मानुख पहुँचावो। तृतीय मता किछ करो उपाया, मैं सब किछ छोड़े प्रभ तू ही ते आया। मोहे दूजी नाही और जिस पे हम जावेंगे। 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 हर स्वामी तुम दे हो, सोई हम पावेंगे। जो हर स्वामी तुम दे हो, सोई हम पावेंगे। सोई हम पावेंगे, सोई हम पावेंगे। जी मोहे दूजी नाही और जिस पे हम जावेंगे। मोहे दूजी नाही और जिस पे हम जावेंगे। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। वाहिगुरु 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 जी वाहिगुरु वाहिगुरु हरे वाहिगुरु 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 जिस पे वाहिगुरु हम जावेंगे। हम जावेंगे। हम सारे जुड़ जाओ जी। वाहिगुरु 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 वाहिगुरु, कोई वांझा न रह जाए। वाहिगुरु 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 वाहिगुरु। ज्ञान गुरु दे चरणा चे। वाहिगुरु 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 वाहिगुरु
ਵਾਹਿਗੁਰੂ मोहि दूजी नाही हार, जिस पे हम जावेंगे मोहि दूजी नाही हार, जिस पे हम जावेंगे। बोले सो निहाल सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੋਹਿ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ। ਤਤਿਆ ਤੇਰੇ ਤੋਂ ਬਿਨਾ ਹੋਰ ਮੇਰਾ ਕੋਈ ਟਿਕਾਣਾ ਨਹੀਂ, ਜਿੱਥੇ ਮੈਂ ਜਾਵਾਂ। ਮੈਂ ਗਰੀਬ ਤੇਰੀ ਸ਼ਰਨ ਵਿੱਚ ਆਇਆ, ਮੈਂ ਗਰੀਬ ਦੀ ਤੂੰ ਲਾਜ ਰੱਖ ਲੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਮੈਂ ਸੱਚ ਕਹਿ ਰਿਹਾ ਪਿਤਾ ਜੀ ਦੀ ਕਿਰਪਾ ਨਾਲ, ਜਦੋਂ ਬੰਦਾ ਆਪਣੇ ਆਪ ਨੂੰ ਇਸ ਭਾਵਨਾ ਨਾਲ ਸਰੈਂਡਰ ਕਰ ਦਿੰਦਾ ਹੈ ਨਾ, ਆਤਮ ਸਮਰਪਣ ਜਦੋਂ ਕਰ ਦਿੰਦਾ ਹੈ ਕਿ ਮੋਹਿ ਦੂਜੀ ਨਹੀਂ ਠੌਰ, ਜਿਸ ਪੈ ਹਮ ਜਾਵਾਂਗੇ, ਫਿਰ ਪਿਤਾ ਜੀ ਕਿਤੋਂ ਨਾ ਕਿਤੋਂ ਬਿੱਦ ਬਣਾ ਕੇ ਆਪਣੇ ਉਸ ਬੱਚੇ ਦੀ ਆਪ ਪੈਜ ਰੱਖਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਬਿੱਦ ਬਣਾ ਦਿੰਦੇ ਨੇ, ਆਪ ਰਾਖੀ ਕਰਦੇ ਨੇ, ਆਪ ਉਸ ਦੇ ਅੰਗ ਰੱਖਿਅਕ ਬਣ ਜਾਂਦੇ ਨੇ, ਜਿਹੜਾ ਅੰਦਰੋਂ ਸਮਰਪਿਤ ਭਾਵਨਾ ਦੇ ਨਾਲ ਇਹ ਗੱਲ ਕਹਿੰਦਾ। ਇਹੋ ਹੀ ਸਮਰਪਿਤ ਭਾਵਨਾ ਸਾਡੇ ਅੰਦਰ ਆਵੇ ਤਾਂ ਹੀ ਕਰਕੇ ਅਸੀਂ ਰੋਜ਼ਾਨਾ ਜੁੜਦੇ ਹਾਂ। ਜਿਵੇਂ ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ, ਜੋ ਮਰਜ਼ੀ ਹੋ ਜੇ ਇਹ 3 ਤੋਂ 4 ਦੀ ਰੂਟੀਨ ਕਦੀ ਵੀ ਤੋੜਿਓ ਨਾ। ਜਿਵੇਂ ਰੋਟੀ ਰੋਜ਼ ਖਾਂਦੇ ਹੋ ਨਾ, ਇਹ ਕੀਰਤਨ ਰੋਜ਼ 1 ਘੰਟਾ ਆਪਾਂ ਸੁਣਨਾ ਹੀ ਸੁਣਨਾ ਹੈ। ਪਰਿਵਾਰਕ ਮੀਟਿੰਗ ਇਹ ਅਟੈਂਡ ਕਰਨੀ। ਬੜੀਆਂ ਬਖਸ਼ਿਸ਼ਾਂ ਹੁਣ ਤੱਕ ਬਾਪੂ ਜੀ ਨੇ ਸਾਡੇ ਸਾਰਿਆਂ ਦੀ ਝੋਲੀ 'ਚ ਪਾਈਆਂ ਨੇ ਇਸ ਪਰਿਵਾਰਕ ਮੀਟਿੰਗ ਦਾ ਸਦਕਾ। ਅਗਾਂਹ ਵੀ ਉਹਨੇ ਹੋਰ ਬੜੀਆਂ ਦਾਤਾਂ ਦੇਣੀਆਂ। ਗੁਰੂ ਕਿਰਪਾ ਕਰੇ। ਸਮਾਪਤੀ ਦਾ ਸਮਾਂ ਹੋ ਰਿਹਾ। ਬਾਕੀ ਸੇਵਾਵਾਂ ਦੇ ਕਾਰਜਾਂ ਬਾਰੇ ਤੁਹਾਨੂੰ ਪਤਾ ਹੀ ਹੈ। ਕੁਝ ਪ੍ਰੇਮੀ ਰੋਜ਼ ਨਵੇਂ ਜੁੜਦੇ, ਮੈਨੂੰ ਤਾਂ ਕਰਕੇ ਰੋਜ਼ ਇਹ ਬੋਲਣਾ ਪੈਂਦਾ। ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਸਾਹਿਬ ਆਓ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਤੁਹਾਡੇ ਦਿੱਤੇ ਹੋਏ ਕਿਣਕੇ ਨਾਲ ਰਾਮ ਤੀਰਥ ਰੋਡ ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲਦੇ, ਜਿੱਥੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਪਰਮਾਨੰਦ ਦੀ ਵੀ। ਔਰ ਇਸ ਤੋਂ ਇਲਾਵਾ ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਗੱਡੀ ਦੇ ਰਾਹੀਂ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਇਆਂ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200 300 ਵੀ ਫੀਸ ਲੈਂਦੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ, 2 ਦਿਨ ਦੀ ਦਵਾਈ ਵੀ। ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ ਦੇ ਵਿੱਚ ਹੁੰਦਾ ਹੈ। ਔਰ ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਜਿਹੜੇ ਪ੍ਰੇਮੀ ਲਾਭ ਲੈਣਾ ਚਾਹੁਣ ਲੈ ਲਿਆ ਕਰਵਾ ਕੇ। ਔਰ ਇਸ ਤੋਂ ਇਲਾਵਾ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਚੱਲ ਰਹੀ। ਆ ਕੇ ਵੇਖੋ, ਤੁਹਾਡੇ ਦਿੱਤੇ ਕਿਣਕੇ ਨਾਲ ਇਹ ਪੰਥ ਦੇ ਪ੍ਰਚਾਰ ਦੇ ਲਈ ਬੱਚੇ ਤਿਆਰ ਹੋ ਰਹੇ ਨੇ। ਮਹਾਰਾਜ ਜੀ ਦੀ ਮਿਹਰ ਨਾਲ ਆ ਕੇ ਤੱਕੋ ਕਦੀ। ਇਹ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਮਤਿ ਦਾ ਕੀਰਤਨ ਦੀ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਆ ਕੇ ਤੱਕੋ, ਤੁਹਾਡੀ ਇਹ ਦਿੱਤੀ ਮਾਇਆ ਕਿਤੇ ਤੇ ਲੋੜਵੰਦਾਂ ਲਈ ਦਵਾਈਆਂ ਦਾ ਕਾਰਜ ਕਰ ਰਹੀ ਹੈ, ਕਿਤੇ ਤੁਹਾਡੀ ਇਹ ਮਾਇਆ ਦੇ ਨਾਲ ਕਿਸੇ ਲੋੜਵੰਦ ਦੇ ਢਿੱਡ ਦੇ ਵਿੱਚ ਅੰਨ ਦਾ ਦਾਣਾ ਪੈ ਰਿਹਾ, ਕਿਤੇ ਬੱਚੇ ਪੜ੍ਹ ਰਹੇ ਨੇ, ਕਿਤੇ ਗੁਰਮਤਿ ਦੀ ਟ੍ਰੇਨਿੰਗ ਲੈ ਰਹੇ, ਕਿਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ। ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ। ਪਿਤਾ ਜੀ ਨੇ ਦੂਸਰਾ ਯੂਨਿਟ ਦਿੱਤਾ ਬਿਲਕੁਲ ਨਾਲ, 15,500 ਗੱਜ ਜਗ੍ਹਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਲਈ ਹਸਪਤਾਲ, ਸਰਾਂ ਬਣਨੀ, ਗੁਰਦੁਆਰਾ ਸਾਹਿਬ।
ਤੇ ਤੀਸਰਾ ਯੂਨਿਟ ਵੀ ਤੁਹਾਨੂੰ ਪਤਾ ਹੈ ਅੱਡਾ ਗੋਪਾਲਪੁਰਾ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਬਖਸ਼ਿਆ। ਉੱਥੇ ਵੀ ਸਕੂਲ ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਦੋ ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ ਹੈ। ਇਹ ਵੀ ਸੇਵਾ 1-1, 2-2, 5-5 ਗੱਜ ਦੀ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਸੀ ਹਰ ਮਹੀਨੇ ਟਰਸਟ ਨੂੰ ਭੇਜਣੀ, ਤਾਂ ਜੋ ਜਿਹੜਾ ਮੈਂ 113 ਯੂਨਿਟ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜੇ। ਇੰਨੀ ਸੇਵਾ ਮੈਂ ਭੇਜਣੀ ਹੈ, ਜੋ ਮਰਜ਼ੀ ਹੋ ਜੇ। ਸਾਡੇ ਵੱਲੋਂ ਮੈਸੇਜ ਤੁਹਾਨੂੰ ਆਵੇ ਨਾ ਆਵੇ, ਪੱਕੇ ਤੁਸੀਂ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਅਕਾਊਂਟ ਡਿਟੇਲਸ ਵੀ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਮਹੀਨਾਵਾਰੀ ਡੋਨਰ ਬਣਨ ਵਾਸਤੇ ਨੰਬਰ ਵੀ ਆ ਰਹੇ, ਆਪ ਜੀ ਆਪਣੇ ਕੋਲ ਨੋਟ ਕਰ ਲਓ। ਔਰ ਮੇਰੀ ਬੇਨਤੀ, ਕਿਸੇ ਨੇ ਵੀ ਇਹ ਮਹੀਨਾਵਾਰੀ ਡੋਨਰ ਬਣਨ ਤੋਂ ਪਿੱਛੇ ਨਹੀਂ ਹੋਣਾ। ਇਹ ਜ਼ਰੂਰ ਵਚਨ ਮੰਨਣਾ ਹੈ ਸਭ ਨੇ। 100 ਰੁਪਏ ਕੱਢੋ, 500, 1000, 10,000, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਪੱਕੇ ਤੁਸੀਂ ਪ੍ਰੇਮੀ ਬਣੋ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਗੁਰੂ ਕਿਰਪਾ ਕਰੇ ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਕੋਲੋਂ ਆਗਿਆ ਮੰਗਦਾ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ। 31 ਦਸੰਬਰ ਆ ਰਹੀ। 31 ਦਸੰਬਰ ਦੀ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਸਬਾਈ ਸਮਾਗਮ ਦੇ ਦੌਰਾਨ ਇਕੱਤਰਿਤ ਹੋਣਾ। ਇਸ ਸਮਾਗਮ ਦੇ ਵਿੱਚ ਅਸੀਂ 2022 ਸਨ ਨੂੰ ਵਿਦਾਇਗੀ ਦੇਣੀ ਔਰ 2023 ਸਨ ਨੂੰ ਜੀ ਆਇਆਂ ਕਹਿਣਾ। ਅਰਦਾਸ ਕਰਨੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਜਿਹੜਾ ਨਵਾਂ ਸਾਲ ਚੜ੍ਹਿਆ ਪਿਤਾ ਜੀ, ਉਹ ਕਿਰਪਾ ਦੇ ਖਾਤੇ ਵਿੱਚੋਂ, ਬਖਸ਼ੀਸ਼ ਦੇ ਖਾਤੇ ਵਿੱਚੋਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ। ਇਹ ਸਾਰੀਆਂ ਸੰਗਤਾਂ ਨੇ ਅਰਦਾਸ ਕਰਨ ਵਾਸਤੇ ਸ਼ਾਮਲ ਹੋਣਾ। 10 ਨੂੰ 20 ਨੂੰ ਨਾਲ ਲੈ ਕੇ ਆਇਓ ਔਰ ਇੱਕੋ ਬਾਣੇ ਦੇ ਵਿੱਚ ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ। ਔਰ ਇਹ ਵਾਈਟ ਡਰੈਸ ਜਦੋਂ ਮੈਂ ਕਹਿੰਦਾ ਨਾ ਤੁਹਾਨੂੰ, ਇਹ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਪਿਤਾ ਜੀ ਜਿਹੜੇ ਵੀ ਰੰਗ ਵਿੱਚ ਤੁਸੀਂ ਸਾਨੂੰ ਰੰਗਣਾ ਨਾ ਰੰਗ ਲਓ। ਇਹ ਮੇਰੀ ਬੇਨਤੀ ਹੈ। 31 ਦਸੰਬਰ ਦੀ ਰਾਤ 9 ਵਜੇ ਰਹਿਣ ਸਬਾਈ ਸ਼ੁਰੂ ਹੋਣੀ ਹੈ। ਤੁਸੀਂ ਦੁਪਹਿਰੀ ਪਹੁੰਚ ਜਿਓ। ਉਹਦਾ ਕਾਰਨ ਹੈ ਜੇ ਧੁੰਦ ਵਗੈਰਾ ਪੈ ਗਈ ਫਿਰ ਸ਼ਾਮ ਨੂੰ ਤੁਹਾਨੂੰ ਆਉਣ ਵਿੱਚ ਦਿੱਕਤ ਹੋਏਗੀ। ਇਸ ਕਰਕੇ ਦੁਪਹਿਰੇ ਉੱਥੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ ਥੋੜ੍ਹਾ ਸਮਾਂ ਆਰਾਮ ਕਰ ਲਿਓ ਅਤੇ 9 ਵਜੇ ਤੋਂ ਆਪਾਂ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। ਔਰ ਰਹਿਣ ਸਬਾਈ ਸਮਾਗਮ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿਵੇਂ ਪ੍ਰਤੱਖ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਪ ਬਹਿ ਕੇ ਇੱਕ ਦੇ ਮਾੜੇ ਕਰਮ ਚੰਗੇ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ। ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਕਈਆਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਇਹ ਗਰੰਟੀ ਮੈਂ ਪਿਛਲੀ ਰਹਿਣ ਸਬਾਈ 'ਚ ਵੀ ਲਫ਼ਜ਼ ਬੋਲੇ ਸੀ ਔਰ ਹਜ਼ਾਰਾਂ ਤੁਹਾਨੂੰ ਇਹੋ ਜਿਹੇ ਬੰਦੇ ਮੈਂ ਮਿਲਾ ਸਕਦਾ ਗੁਰੂ ਜੀ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਰਹਿਣ ਸਬਾਈਆਂ ਵਿੱਚ ਆ ਕੇ ਹਾਜ਼ਰੀਆਂ ਭਰੀਆਂ। ਪਤਾ ਨਹੀਂ ਕਿੰਨੇ ਚਿਰ ਦੇ ਉਹਨਾਂ ਦੇ ਰੁਕੇ ਕਾਰਜ ਗੁਰੂ ਰਾਮਦਾਸ ਨੇ ਚਲਵਾ ਦਿੱਤੇ, ਜਿਹਦੇ ਕਿਤੇ ਕੋਈ ਕਾਰਜ ਬਣਦੇ ਹੀ ਨਹੀਂ ਸੀ, ਕੰਮ ਬਣਦੇ ਹੀ ਨਹੀਂ ਸੀ। ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤ ਕੇ ਉਹਨਾਂ ਦੇ ਸਾਰੇ ਕਾਰਜਾਂ ਨੂੰ ਆਪ ਪਿਤਾ ਜੀ ਨੇ ਕਰਵਾਇਆ। ਇਸ ਕਰਕੇ ਮੇਰੀ ਬੇਨਤੀ ਹੈ, ਕੋਈ ਵੀ ਪਰਿਵਾਰਕ ਮੈਂਬਰ ਰਹਿ ਨਾ ਜਾਇਓ। ਜਿਹੜੇ ਬਾਹਰ ਵਾਲੇ ਨੇ ਟਿਕਟਾਂ ਬੁੱਕ ਕਰਵਾ ਲਓ ਹੁਣੇ। ਔਰ 31 ਦਸੰਬਰ ਨੂੰ ਤੁਸੀਂ ਦੁਪਹਿਰੇ 2-3 ਵਜੇ ਪਹੁੰਚ ਜਿਓ ਭਲਾਈ ਕੇਂਦਰ, ਜੋ ਪ੍ਰਸ਼ਾਦਾ ਪਾਣੀ ਛਕ ਕੇ ਉੱਥੇ ਹੀ ਭਾਵੇਂ ਆਰਾਮ ਕਰ ਲਿਓ। ਅਤੇ ਫਿਰ 9 ਵਜੇ ਤੋਂ ਅਸੀਂ ਸਾਰਿਆਂ ਨੇ ਰਹਿਣ ਸਬਾਈ ਪ੍ਰੋਗਰਾਮ ਸ਼ੁਰੂ ਕਰ ਦੇਣਾ। 3 ਵਜੇ ਇਹ ਸਾਰੇ ਪ੍ਰੋਗਰਾਮ ਦੀ 1 ਜਨਵਰੀ 3 ਵਜੇ ਅੰਮ੍ਰਿਤ ਵੇਲੇ ਇਹ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਹੋਏਗੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।